दिल भी करदा भी वो जगह देखिए वो घर देखिए अल्लाह करे भी वो मिली का बूटा भी होवे ਜਿਹਦੇ ਤੇ ਸਲੀਮ ਚੜ ਜਾਂਦਾ ਸੀ ਉਸ ਵੇਲੇ ਮੰਦਰ ਉਹ ਸਾਹਮਣੇ ਰਹਿੰਦਾ ਇਹ ਪਿੱਪਲ ਆ ਇਹ ਥੜਾ ਆ ਇਹ ਟੋਪਾ ਆ ਸਾਰਾ ਪਤਾ ਲੱਗਦਾ ਇੱਥੇ ਨਾਮ ਜਾਂਦੇ ਸੀ ਵਤਨ ਦੀ ਮੁਹੱਬਤ ਅੱਲਾਹ ਤਾਲਾ ਨੇ ਇਨਸਾਨਾਂ 'ਚ ਰੱਖੀ ਹੈ ਜਿੱਥੇ ਬੰਦਾ ਰੱਖੀ ਹੈ ਪੈਦਾ ਹੁੰਦਾ ਨਾ ਉਹ ਪੁੱਜਦਾ ਨਹੀਂ ਉਹ कि जे हालात खराब ना होंगे 47 वे ਸਹੀ ਜਗ੍ਹਾ ते फिर क्या आना सी ਅਸੀਂ ਫਿਰ ਰਹਿ ਹੀ ਰਹਿਣਾ ਸੀ ਅਸੀਂ ਨਹੀਂ ਆਣਾ ਸੀ ਸਾਨੂੰ ਹਰਾਸਾਂ ਕਰਕੇ ਨਸਾਇਆ ਗਿਆ ਮਜਾਰਾ ਹੋ ਗਿਆ ਮੋਹਰਾ ਹੋ ਗਿਆ ਟੱਪਰੀਆਂ ਹੋ ਗਿਆ ਭੱਦੀ ਹੋ ਗਿਆ ਤੇ ਬੜਾ ਚੌਰ ਹੋ ਗਿਆ ਇਹ ਇਰਦ ਗਿਰਦ ਦੇ ਸਾਡੇ ਨਜ਼ਦੀਕੀ ਪਿੰਡ ਆ ਸਾਨੂੰ ਤਹਿਸੀਲ ਉਸ ਵੇਲੇ ਲੱਗਦੀ ਸੀ ਗੜ੍ਹ ਸ਼ੰਕਰ ਨਜ਼ਦੀਕੀ ਕਸਬਾ ਉਹ ਸੀ ਸੜੋਇਆ ਸਾਨੂੰ ਜ਼ਿਲ੍ਹਾ ਹੁਸ਼ਿਆਰਪੁਰ ਲੱਗਦਾ ਸੀ ਆਪਸ ਦੇ ਸਾਡੇ ਨਾ ਸਾਰੇ ਲੋਕੀ ਸਦੀਆਂ ਤੋਂ ਇੱਕ ਦੂਸਰੇ ਦੇ ਨਾਲ ਰਹਿ ਰਹੇ ਸੀ ਤੇ ਬਰਾਦਰਾਂ ਦਾ ਮੇਲ ਜੋਲ ਸੀਗਾ ਉਸ ਵੇਲੇ ਮੇਰੇ ਜਿਹੜੇ ਵਾਲਦੈਨ ਸੀਗੇ ਨਾ ਦੋ ਬੰਦਿਆਂ ਦੇ ਨਾਲ ਉਹਨਾਂ ਦੇ ਨਾ ਰਵਾਬਤ ਜ਼ਿਆਦਾ ਸੀ ਤਾਲੁਕਾਤ ਜ਼ਿਆਦਾ ਸੀ ਇੱਕ ਦਾ ਨਾਂ ਸੀ ਮਿਲਖਾਂ ਸਿੰਘ ਤੇ ਇੱਕ ਹੈ ਸੀ ਮਹਿੰਦਰ ਤੇ ਇੱਕ ਖੀਵਾ ਨਾਈ ਉਹ ਹਿੰਦੂ ਹੁੰਦਾ ਸੀਗਾ खीवा नाई ਬਜ਼ੁਰਗ ਸੀਗਾ ਹਲਕੇ ਜਿਸਮ ਦਾ ਬੰਦਾ ਸੀ ਗਾਲਮਾਂ ਨੇ ਥੋੜੀਆਂ ਥੋੜੀਆਂ ਮੁੰਦਰੀਆਂ ਗਲੇ 'ਚ ਪਾਈ ਕੰਨਾਂ 'ਚ ਪਾਈਆਂ ਹੁੰਦੀਆਂ ਸੀ सही ਤੇ ਇੱਕ ਉਹਦਾ ਲੜਕਾ ਸੀ ਸ਼ਾਦੀ ਉਹ ਜਵਾਨ ਉਮਰ ਸੀਗਾ ਪੰਜਾਬੀ ਲਹਿਰ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ ਔਰ ਜਿਸ ਤਰ੍ਹਾਂ ਆਪ ਸਭ ਜਾਣਦੇ ਹੀ ਹੋ ਕਿ ਪੰਜਾਬ ਦਾ ਵੰਡ ਦਾ ਜਿਹੜਾ ਉਜਾੜਾ ਹੈ ਉਹਨੂੰ ਲੈ ਕਰਕੇ ਆਪ ਜੀ ਦੇ ਰੂਬਰੂ ਪੇਸ਼ ਹੁੰਦੇ ਰਹਿੰਦੇ ਆ। ਇਸ ਵੇਲੇ ਅਸੀਂ ਮੌਜੂਦ ਹਾਂ ਚੰਗ, ਬਹੁਤ ਹੀ ਪੁਰਾਣਾ ਸ਼ਹਿਰ ਔਰ ਇਸ ਸ਼ਹਿਰ ਦੇ ਨਾਲ ਬਹੁਤ ਸਾਰੇ ਲੋਕਾਂ ਦੀਆਂ ਯਾਦਾਂ ਵਾਬਸਤਾ ਨੇ। ਬਹੁਤ ਦੁਨੀਆ ਇੱਥੋਂ ਵੀ ਗਈ ਹੋਏਗੀ ਉਜਾੜਿਆਂ ਦੇ ਵੇਲੇ ਔਰ ਅੱਜ ਮੈਂ ਜਦੋਂ ਇਹ ਸ਼ਹਿਰ ਵੇਖਿਆ ਮੈਨੂੰ ਬੜੀ ਹੈਰਾਨਗੀ ਹੋਈ ਕਿ ਬਹੁਤ ਸਾਰੇ ਮਕਾਨ ਹਜੇ ਵੀ 47 ਦੇ ਦੌਰ ਦੇ ਜਾਂ ਉਸ ਤੋਂ ਵੀ ਪਹਿਲੇ ਦੇ ਦੌਰ ਦੇ ਉਹ ਬਣੇ ਹੋਏ ਨੇ। ਇਹਦੇ ਨਾਲ ਨਾਲ ਚੰਗ ਸ਼ਹਿਰ ਦੇ ਨਾਲ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਇੱਥੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇੱਕ ਗੁਰੂ ਘਰ ਵੀ ਮੌਜੂਦ ਹੈ ਜੋ ਚੰਗ ਸ਼ਹਿਰ ਤੋਂ ਥੋੜ੍ਹਾ ਜਿਹਾ ਬਾਹਰ ਆਉਂਦਾ ਹੈ। ਹੋਰ ਬਹੁਤ ਸਾਰੇ ਹਿੰਦੂ ਵੀਰ ਘਰਾਣੇ ਤੋਂ ਉੱਠ ਕੇ ਗਏ ਨੇ। ਹੀਰ ਦਾ ਜੇ ਆਪਾਂ ਗੱਲ ਕਰੀਏ ਇੱਕ ਪੰਜਾਬ ਦੀ ਐਸੀ ਕਰੈਕਟਰ ਹੈ ਜਿਹੜੇ ਬਹੁਤ ਸਾਰੀਆਂ ਲੋਕ ਦਾਸਤਾਨਾਂ ਵੀ ਦੇ ਨਾਲ ਜੁੜੀਆਂ ਹੋਈਆਂ ਨੇ। ਉਹਨਾਂ ਵੀ ਹੀ ਇਸੇ ਸ਼ਹਿਰ ਦੇ ਨਾਲ ਰਿਸ਼ਤਾ ਸੀ। ਲੇਕਿਨ ਅੱਜ ਜਿਸ ਕਰਕੇ ਅਸੀਂ ਆਏ ਹਾਂ ਪਾਰਟੀਸ਼ਨ ਵੇਲੇ ਉਜਾੜਿਆਂ ਵੇਲੇ ਜੋ ਲੋਕ ਉਜੜ ਕੇ ਉਧਰੋਂ ਆਏ ਨੇ ਸੋ ਇਸ ਵੇਲੇ ਮੇਰੇ ਨਾਲ ਮੌਜੂਦ ਨੇ ਉਸ ਵੇਲੇ ਦੇ ਆਈ ਵਿਟਨੈਸ ਗਵਾਹ ਜਿਨ੍ਹਾਂ ਨੇ ਸਾਰਾ ਕੁਝ ਆਪਣੇ ਪਿੰਡੇ ਤੇ ਹੰਡਾਇਆ। ਸੋ ਇਹਨਾਂ ਕੋਲ ਪੁੱਛਦੇ ਹਾਂ ਕਿ ਇਹਨਾਂ ਦਾ ਕਿਹੜਾ ਇਲਾਕਾ ਸੀ ਔਰ ਜੰਗ ਸ਼ਹਿਰ ਬਾਰੇ ਵੀ ਗੱਲਾਂ ਬਾਤਾਂ ਕਰਾਂਗੇ। ਬਾਬਾ ਜੀ ਕੀ ਹਾਲ ਚਾਲ ਹੈ ਤੁਹਾਡਾ? ਅਲਹਮਦੁਲਿਲਾ ਤਬੀਅਤਾਂ ਸਿਹਤਾਂ? ਅਲਹਮਦੁਲਿਲਾ ਠੀਕ ਆ ਮੈਂ ਬਿਲਕੁਲ ਫਿਟ ਫਾਟ ਆ 80 ਦੇ ਕਰੀਬ ਆ ਮੈਂ। ਅੱਛਾ ਨਾਂ ਕੀ ਤੁਹਾਡਾ? ਮੇਰਾ ਨਾਮ ਮੁਹੰਮਦ ਸਲੀਮ। ਮੁਹੰਮਦ ਸਲੀਮ। ਵਾਲਦੇ ਮੁਹਤਰਮ ਦਾ? ਮੇਰੇ ਵਾਲਦ ਸਾਹਿਬ ਦਾ ਨਾਮ ਨਿਆਮਤ। ਨਿਆਮਤ। ਹਾਂ ਮੇਰੀ ਵਾਲਦਾ ਦਾ ਨਾਮ ਹੈਗਾ ਹੁਰਮਤ। ਦਾਦੇ ਦਾ ਨਾਂ? ਦਾਦੇ ਦਾ ਨਾਮ ਹਦਾਇਤੁੱਲਾ। ਹਦਾਇਤੁੱਲਾ। ਤੇ ਬਜ਼ੁਰਗੋ ਤੁਸੀਂ ਚੰਗ ਦੇ ਇੱਥੋਂ ਦੇ ਵਸਿੰਦੇ ਹੋ ਕਿ ਉਧਰੋਂ ਆਏ ਹੋ ਇੰਡੀਆ 'ਚ? ਮੈਂ ਉਧਰੋਂ ਆਇਆ। ਮੈਂ ਉਸ ਵੇਲੇ 5 ਸਾਲ ਦਾ ਸੀ। ਆਕਲਿਆਣਾ ਮੇਰਾ ਪਿੰਡ ਸੀਗਾ ਆਬਾਈ। ਆਕਲਿਆਣਾ ਇਹ ਕੋਸ਼ ਮਾਲਕ ਦੇ ਥੋੜੇ ਦੇ ਫਾਸਲੇ 'ਚ ਦੇ ਮੈਦਾਨੀ ਇਲਾਕੇ 'ਚ ਸੀ ਸਾਡਾ ਪਿੰਡ। ਆਕਲਿਆਣਾ ਦੇ ਲਾਗੇ ਲਾਗੇ ਪਿੰਡਾਂ ਦਾ ਪਤਾ? ਹਾਂ ਜੀ ਪਤਾ। ਨਾਂ ਦੱਸ ਦੋਗੇ ਅਗਰ? ਮਜਾਰਾ ਹੋ ਗਿਆ, ਮੋਹਰਾ ਹੋ ਗਿਆ, ਟੱਪਰੀਆਂ ਹੋ ਗਿਆ, ਭੱਦੀ ਹੋ ਗਿਆ ਤੇ ਬੜਾ ਚੌਰ ਹੋ ਗਿਆ। ਇਹ ਇਰਦ ਗਿਰਦ ਦੇ ਸਾਡੇ ਨਜ਼ਦੀਕੀ ਪਿੰਡ ਆ। ਤੁਹਾਨੂੰ ਤਹਿਸੀਲ ਕਿਹੜੀ ਲੱਗਦੀ ਸੀ? ਸਾਨੂੰ ਤਹਿਸੀਲ ਉਸ ਵੇਲੇ ਲੱਗਦੀ ਸੀ ਗੜ੍ਹ ਸ਼ੰਕਰ। ਠੀਕ ਹੈ। ਤੇ ਜਿਹੜਾ ਸਾਡਾ ਸੀਗਾ ਨਾ ਜ਼ਿਲ੍ਹਾ ਇਹ ਨਜ਼ਦੀਕੀ ਕਸਬਾ ਉਹ ਸੀ ਸੜੋਇਆ। ਸੜੋਇਆ। ਹੁਣ ਪਤਾ ਨਹੀਂ ਉਹਨਾਂ ਦੀ ਤਕਸੀਮ ਕਿਸ ਤਰ੍ਹਾਂ ਉਹਨਾਂ ਨੇ ਕੀਤੀ, ਬਾਅਦ ਦੀ ਗੱਲ ਹੈ। ਤਾਂ ਤੇ ਜ਼ਿਲ੍ਹਾ ਤੁਹਾਨੂੰ ਕਿਹੜਾ ਲੱਗਦਾ? ਸਾਨੂੰ ਜ਼ਿਲ੍ਹਾ ਹੁਸ਼ਿਆਰਪੁਰ ਲੱਗਦਾ ਸੀ। ਸਹੀ। ਤੁਹਾਡੇ ਪਿੰਡ ਦੇ ਵਿੱਚ ਕੀ ਨਾਂ ਲਿਆ ਤੁਸੀਂ? ਆਕਲਿਆਣਾ। ਆਕਲਿਆਣੇ ਦੇ ਵਿੱਚ ਹਿੰਦੂ ਸਿੱਖ ਮੁਸਲਮਾਨ ਹੈਗੇ ਸੀਗੇ ਜੀ। ਆਪਸੀ ਵਸੇਬ ਤੁਹਾਡਾ ਕਿਸ ਤਰ੍ਹਾਂ ਦਾ ਸੀਗਾ? ਆਪਸ ਦੇ ਸਾਡੇ ਨਾ ਸਾਰੇ ਲੋਕੀ ਸਦੀਆਂ ਤੋਂ ਇੱਕ ਦੂਸਰੇ ਦੇ ਨਾਲ ਰਹਿ ਰਹੇ ਸੀਗੇ
ਤੇ ਬਰਾਦਰਾਂ ਦਾ ਮੇਲ ਜੋਲ ਸੀਗਾ ਉਸ ਵੇਲੇ ਲੋਕਾਂ ਦਾ ਆਪਸ 'ਚ। ਕਿਆ ਮੇਰੇ ਜਿਹੜੇ ਵਾਲਦੈਨ ਸੀਗੇ ਨਾ, ਦੋ ਬੰਦਿਆਂ ਦੇ ਨਾਲ ਉਹਨਾਂ ਦੇ ਨਾ ਰਵਾਬਤ ਜ਼ਿਆਦਾ ਸੀ, ਤਾਲੁਕਾਤ ਜ਼ਿਆਦਾ ਸੀ, ਹਾਂ ਦੋਸਤੀ ਕਹਿ ਲਓ, ਠੀਕ। ਦੋਸਤੀ। ਇੱਕ ਦਾ ਨਾਂ ਸੀ ਮਿਲਖਾ ਸਿੰਘ, ਮਿਲਖਾ ਸਿੰਘ, ਮਿਲਖਾ ਸਿੰਘ ਕਹਿ ਲਓ, ਸੇ ਕਹਿੰਦੇ ਸੀ ਅਸੀਂ, ਸਿਆਂ। ਬਸ ਉਹੀ ਟਾਕ ਰੱਖਣੀ ਹੈ। ਅੱਛਾ ਠੀਕ ਹੋ ਗਿਆ। ਹਾਂ। ਤੇ ਇੱਕ ਹੈ ਸੀ, ਨਾਂ ਤਾਂ ਉਹਨਾਂ ਦਾ ਹੁਣ ਮੈਨੂੰ ਬਾਅਦ ਚ ਪਤਾ ਲੱਗਿਆ, ਕਿਉਂਕਿ ਅਸੀਂ ਵੀ ਹੁਣ ਬਾਹੋਸ਼ ਹੋ ਗਏ, ਸਭ ਕੁਝ ਹੋ ਗਿਆ। ਉਦੋਂ ਤਾਂ ਮੰਦਰ ਹੀ ਕਹਿ ਦਿੰਦੇ ਸੀਗੇ। ਉਹਨਾਂ ਦਾ ਨਾਂ ਸੀ ਮਹਿੰਦਰ। ਮਹਿੰਦਰ। ਅੱਛਾ ਤੇ ਉਹ ਜ਼ਾਤ ਦੇ ਸੀਗੇ ਰਾਜਪੂਤ। ਸਹੀ। ਹਾਂ। ਉਹਨਾਂ ਦੇ ਨਾਲ ਲੈਣ ਦੇਣ ਮੇਰੇ ਵਾਲਦੈਨ ਦਾ ਹੈ ਸੀ, ਜ਼ਿਆਦਾ ਸੀ। ਹਾਂ। ਅੱਛਾ ਹੋਰ ਪਤਾ ਪਿੰਡ 'ਚ ਹੋਰ ਕੌਣ ਲੋਕ ਰਹਿੰਦੇ ਸੀ? ਹੋਰ ਪਿੰਡ 'ਚ ਸਾਡਾ ਇੱਕ ਵਿਹੜਾ ਹੈ ਸੀਗਾ ਮੁਸਲਮਾਨਾਂ ਦਾ। ਅਸੀਂ ਹੈਗੇ ਆ ਸ਼ੇਖ ਅੰਸਾਰੀ ਫੈਮਿਲੀ ਦੇ। ਇਹ ਸਾਰੇ ਜਿਹੜੇ ਇੱਕ ਵਿਹੜੇ 'ਚ ਰਹਿੰਦੇ ਸੀ, ਉਹਦੀ ਐਂਟਰੈਂਸ ਇੱਕੋ ਹੀ ਸੀ ਉਸ ਵਿਹੜੇ ਦੀ। ਅੱਛਾ। ਉਹ ਯੂ ਟਾਈਪ, ਜਿਸ ਤਰ੍ਹਾਂ ਅੰਗਰੇਜ਼ੀ ਦਾ ਲਫ਼ਜ਼ ਯੂ ਹੁੰਦਾ ਨਾ, ਇਸ ਟਾਈਪ ਦਾ ਉਹ ਸਾਡਾ ਮੁਸ਼ਤਰਕਾ 14-15 ਘਰਾਂ ਦਾ ਹੈ ਸੀ। ਅੱਛਾ ਅੱਛਾ। ਤੇ ਰਾਸਤਾ ਇੱਕੋ ਹੀ ਸੀ ਸਾਰਿਆਂ ਦਾ, ਨਿਕਲਣੇ ਦਾ ਵੀ ਵੜਨੇ ਦਾ ਵੀ। ਅੱਛਾ ਹਾਂ। ਸਹੀ। ਤੇ ਉੱਥੇ ਮੇਰੇ ਵਾਲਦ ਸਾਹਿਬ ਦੇ ਦੋ ਭਾਈ ਰਹਿੰਦੇ ਸੀ। ਇਹ 3 ਭਾਈ ਸੀ ਮੇਰੇ ਵਾਲਦ ਸਾਹਿਬ। ਤੇ ਉਹਨਾਂ ਦੇ ਨਾਮ ਦੱਸ ਦਿਆਂ ਤੁਹਾਨੂੰ ਕਿ ਨਾ? ਹਾਂਜੀ ਦੱਸ ਦੋ। ਮੇਰੇ ਇੱਕ ਚਾਚਾ ਜੀ ਦਾ ਨਾਮ ਸੀਗਾ ਸ਼ਫੀ, ਤੇ ਦੂਸਰੇ ਚਾਚਾ ਜੀ ਸੀਗੇ ਮੇਰੇ ਨਜ਼ੀਰ। ਤੇ ਬਾਕੀ ਇਹ ਹੈ ਸੀ ਸਾਰੇ 14-15 ਘਰ ਇੱਕੋ ਹੀ ਕੁਲ ਪੈਂਦੇ ਸੀ, ਉੱਪਰੀਆਂ ਪੀੜ੍ਹੀਆਂ ਤੋਂ ਲੈ ਕੇ। ਹਾਂ। ਤੇ ਇੱਕੋ ਹੀ ਪੇਸ਼ੇ ਨਾਲ ਵਿਵਸਥਾ ਸੀ। ਅੱਛਾ। ਤੇ ਇਹ ਜਿਹੜੇ ਮੇਰੇ ਬੜੇ ਸੀਗੇ ਨਾ, ਇਹ ਪਾਰਚਾ ਬਾਫੀ ਦਾ ਕੰਮ ਕਰਦੇ ਸੀ, ਸਮਝਦੇ ਹੋ? ਪਰਚਾ ਮਾਫੀ ਮਤਲਬ? ਪਾਰਚਾ ਬਾਫੀ ਕੱਪੜਾ ਬੜਾ ਬੜਾ। ਅੱਛਾ ਸਹੀ ਸਮਝ ਗਿਆ। ਸ਼ੁਮਾ ਜਿਵੇਂ ਅੱਜ ਲੱਗੀ ਮੇਰੇ ਦਸਤੀ ਖੱਡੀ ਦਾ ਕੰਮ। ਅੱਛਾ। ਹੁਨਰਮੰਦ ਜਿਹੜੇ ਨਹੀਂ ਸੀਗੇ, ਦਸਤਕਾਰ ਸੀ, ਹੁਨਰਮੰਦ। ਹਾਂਜੀ ਆਪਣੇ ਹੱਥ ਨਾਲ ਬਣਾਉਂਦੇ ਸੀ। ਹਾਂ, ਆਪਣੇ ਹੱਥ ਨਾਲ ਬਣਾਉਂਦੇ ਸੀ। ਹਾਂ। ਅੱਛਾ ਇਹ ਦੱਸੋ ਕਿ ਹੋਰ ਕੋਈ ਸਿੱਖਾਂ ਦੇ ਨਾਮ ਪਤਾ ਜਿਹੜੇ ਉੱਥੇ ਸਿੱਖ ਹਿੰਦੂ ਰਹਿੰਦੇ ਸੀ? ਕਿੰਨੇ ਸਿੱਖ ਰਹਿੰਦੇ ਸੀ, ਕਿੰਨੇ ਹਿੰਦੂ ਰਹਿੰਦੇ ਸੀ? ਕਿਉਂਕਿ ਮੈਂ ਸੀਗਾ ਬੱਚਾ। ਬੱਚੇ ਦਾ ਜਿਹੜਾ ਦਾਇਰਾ ਕਾਰ ਖੇਲਣੇ ਖੁਲਣੇ ਦਾ ਹੁੰਦਾ, ਬੱਚਾ ਉੱਥੇ ਤੱਕ ਮਹਿਦੂਦ ਹੁੰਦਾ। ਜੀ। ਤੇ ਕਿਉਂਕਿ ਮੈਂ ਫਿਰ ਪਿੰਡ ਤੋਂ ਨਿਕਲ ਜਾਂਦੇ ਸੀ, ਸਾਡਾ ਵਿਹੜਾ ਜਿਹੜਾ ਯੂ ਦਾ ਸਿਰਾ ਹੁੰਦਾ ਸੀਗਾ, ਉੱਥੋਂ ਨਿਕਲ ਜਾ 2 ਰਾਹ ਹੋ ਜਾਂਦੇ ਸੀਗੇ। ਅੱਛਾ। ਇੱਕ ਰਾਈਟ ਨੂੰ, ਇੱਕ ਲੈਫਟ ਨੂੰ। ਲੈਫਟ ਨੂੰ ਤਾਂ ਜਾਂਦੇ ਸੀ, ਤੇ ਸਾਡੇ ਮੁੜਦੇ ਸਾਰੀ ਨਾ ਥੋੜੀ ਜਿਹੀ ਉੱਚੀ ਜਗ੍ਹਾ ਇੱਕ ਅਕਾਲੀ ਹੁੰਦਾ ਸੀਗਾ। ਅਕਾਲੀ ਸਿੱਖ, ਮੈਨੂੰ ਉਹਦਾ ਨਾਮ ਨਹੀਂ ਯਾਦ ਹੈ। ਅੱਛਾ, ਇਹਨਾਂ ਯਾਦ ਆ ਕਿ ਉਹ ਅਕਾਲੀ ਸੀਗੇ? ਅਕਾਲੀ ਸੀਗੇ। ਅੱਛਾ। ਉਹ ਦਬੰਗ ਆਦਮੀ ਸੀਗਾ, ਸਾਡੇ ਪਿੰਡ ਦਾ ਦਬਦਬੇ ਵਾਲਾ। ਤੇ ਉਹਦਾ ਇੱਕ ਲੜਕਾ ਸੀ ਮੇਰੇ ਤੋਂ 2-3 ਸਾਲ ਬੜਾ ਸੀਗਾ, ਇਹ ਵੀ ਮੈਨੂੰ ਪਤਾ ਹੈ। ਅੱਛਾ। ਤੇ ਉਹਦੇ ਕੋਲੋਂ ਗੁਜ਼ਰ ਕੇ ਫਿਰ ਰਾਹ ਚਲਾ ਜਾਂਦਾ ਸੀਗਾ, ਨੀਵਾਂ ਰਾਹ ਜਿਹਨੂੰ ਕਹਿੰਦੇ ਆ, ਜਿੱਦਾਂ ਪਾਣੀ ਗੁਜ਼ਰਗਾਹ ਬਣਾ ਲੈਂਦਾ ਹੈ, ਚੋਆ ਕਹਿੰਦੇ ਸੀ ਅਸੀਂ ਉਸ ਜ਼ਮਾਨ 'ਚ ਉਸ ਵੇਲੇ। ਤੇ ਉਹ ਫਿਰ ਟੱਪਰੀਆਂ ਇੱਕ ਪਿੰਡ ਆਉਂਦਾ ਸੀ, ਉਧਰ ਨੂੰ ਚਲਾ ਜਾਂਦਾ ਸੀ। ਅੱਛਾ। ਉੱਥੇ ਦਾਣੇ ਪੀਣ ਦੀ ਚੱਕੀ ਲੱਗੀ ਹੁੰਦੀ ਸੀ। ਵਾਹ ਬਾਬਾ ਜੀ, ਤੁਹਾਨੂੰ ਸਾਰਾ ਪਿੰਡ ਯਾਦ ਆ। ਬੜੇ ਵੀਰ ਵਾਲੀ ਵਨ ਸਿਲੰਡਰ ਜਿਹਨੂੰ ਕਹਿੰਦੇ ਆ, ਹੈਗੇ ਹੀ ਸਲੋ ਹੈ। ਤੇ ਉਹ ਚੱਕੀ ਲੱਗੀ ਹੋਈ ਜਿਹੜੀ ਕੂ 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 ਬੋਲਦੀ ਹੁੰਦੀ ਹੈ। ਹਾਂਜੀ। ਮੈਂ 2-3 ਦਫਾ ਉੱਥੇ ਚੱਕੀ ਤੇ ਗਿਆ ਬੜਿਆਂ ਦੇ ਨਾਲ। ਹਾਂਜੀ। ਤੇ ਇਹ ਸਾਡਾ ਫਿਰ ਜਿਹੜਾ ਵਿਹੜਾ ਸੀ ਨਾ ਸਾਡੇ ਮੁਸਲਮਾਨਾਂ ਦਾ 14-15 ਘਰਾਂ ਦਾ, ਇਹਦੇ ਪਿਛਵਾੜ ਪਾਸੇ ਖੁੱਲੀ ਜਗ੍ਹਾ ਤੇ ਇੱਕ ਖੂਹੀ ਹੁੰਦੀ ਸੀ ਪਿੰਡ ਦੀ। ਅੱਛਾ। ਉੱਥੋਂ ਅਸੀਂ ਪਾਣੀ ਭਰ ਕੇ ਲਿਆਂਦੇ ਸੀਗੇ। ਤੇ ਖੂਹੀ ਦੇ ਪਰਲੇ ਪਾਸੇ ਸਾਹਮਣੇ 2-3 ਘਰ ਸੀਗੇ, 2 ਅਲੱਗ, ਯਾਨੀ ਕਿ ਪਿੰਡ ਦੀ ਆਬਾਦੀ ਤੋਂ। ਉੱਥੇ ਇੱਕ ਖੀਵਾ ਨਾਈ, ਉਹ ਹਿੰਦੂ ਹੁੰਦਾ ਸੀਗਾ। ਖੀਵਾ ਨਾਈ ਬਜ਼ੁਰਗ ਸੀਗਾ, ਹਲਕੇ ਜਿਸਮ ਦਾ ਬੰਦਾ ਸੀ। ਗਾਲਮਾਂ ਨੇ ਥੋੜੀਆਂ ਮੁੰਦਰੀਆਂ ਗਲੇ 'ਚ ਪਾਈ, ਕੰਨਾਂ 'ਚ ਪਾਈਆਂ ਹੁੰਦੀਆਂ ਸੀ। ਸਹੀ। ਤੇ ਇੱਕ ਉਹਦਾ ਲੜਕਾ ਸੀ ਸ਼ਾਦੀ, ਉਹ ਜਵਾਨ ਉਮਰ ਸੀਗਾ। ਤੇ ਉਹਨਾਂ ਕੋਲ ਅਸੀਂ ਬਾਲ ਬੂਲ ਕਟਾਣ ਜਾਂਦੇ ਸੀਗੇ। ਸਹੀ। ਵਾਹ ਜੀ ਵਾਹ। ਤੇ ਫਿਰ ਸਾਡੇ ਵਿਹੜੇ 'ਚੋਂ ਨਿਕਲਦਾ ਜਿਹੜਾ ਲੈਫਟ ਰਾਈਟ ਜਾਂਦਾ ਸੀ ਨਾ ਰਾਸਤਾ। ਅੱਛਾ। ਉਹ ਰਾਹ ਮੁੜਦੇ ਸਾਰੀ ਰਾਈਟ ਹੈਂਡ ਤੇ ਇੱਕ ਅੱਧਾ ਮਕਾਨ ਛੱਡ ਕੇ ਮਹਿੰਦਰ ਰਾਜਪੂਤ ਦਾ ਮਕਾਨ ਆ ਜਾਂਦਾ ਸੀ। ਅੱਛਾ। ਜਿਹੜਾ ਸਾਡੇ
ਉਹ ਮੈਂ ਫਿਰ ਗੱਲ ਫਿਰ ਉਹਨਾਂ ਦੀ ਬਾਅਦ ਚ ਵੀ ਦੱਸ ਦਿਆਂਗਾ। ਮੈਂ ਤਾਂ ਬਜ਼ੁਰਗ ਤੁਹਾਡੇ ਪਿੰਡ ਤੋਂ ਨੇ ਤੁਸੀਂ ਵੀ? ਮੇਰੇ ਤੋਂ ਵੱਡੇ ਹੈ ਮੇਰੇ ਮੇਰਾ ਭਾਈ ਆ। ਅੱਛਾ ਤੇ ਫਿਰ ਇੱਥੇ ਆ ਜਾਓ ਲਾਗੇ, ਇੱਕ ਹੋਰ ਬਜ਼ੁਰਗ ਵੀ ਆਏ ਹੋਏ ਆ, ਇਹਨਾਂ ਨਾਲ ਵੀ ਗੱਲਬਾਤ ਕਰਦੇ ਆ। ਤੇ ਇਹ ਜੇ ਤੁਸੀਂ ਇੱਕ ਹੀ ਪਿੰਡ ਦੇ ਹੋ ਤੇ ਆ ਜਾਓ ਫਿਰ। ਭਾਈ ਹੈ, ਮੈਨੂੰ ਫਲ ਪੈ ਗਿਆ ਨਾ, ਉਹਨੇ ਖਰਾਬ ਕੀਤਾ ਮੈਨੂੰ। ਨਹੀਂ ਜਵਾਨ ਹੋ ਤੁਸੀਂ ਕੀ? ਜਵਾਨ ਕਿੱਥੇ ਕਿਸੇ ਤੋਂ ਬੜੇ ਦੋ ਜਵਾਨ ਵਿਆਹ ਕਰਨ ਲੱਗੇ ਆ, ਚੌਲ ਤੇਰੇ ਖਾਣ ਆਏ ਸਾਰੇ। ਅਸੀਂ ਤਾਂ ਹੀ ਆਏ ਆ। ਨਹੀਂ ਮੈਂ ਨਾਂ ਕੀ ਤੁਹਾਡਾ? ਅਸਕਰ ਅਸਗਰ। ਤੇ ਵਾਲਿਦ ਮੋਹਤਰਮ ਦਾ ਨਾਮ ਸਾਰਾ ਇਹਨਾਂ ਨੇ ਦੱਸਿਆ। ਤੁਸੀਂ ਇਹਨਾਂ ਤੋਂ ਕਿੰਨੇ ਵੱਡੇ ਹੋ? ਇਹ 1 ਸਾਲ ਬਟਾ। 1 ਸਾਲ ਵੱਡੇ ਹੋ। ਅੱਛਾ ਤੇ ਇਹ ਦੱਸੋ ਕਿ ਪਿੰਡ 'ਚ ਕੁਛ ਨਾ ਇਹਨਾਂ ਨੇ ਵੀ ਲਏ ਆ, ਹਾਂ। ਜਿੱਦਾਂ ਮੋਹਿੰਦਰ ਦਾ ਨਾਂ ਲਿਆ, ਮਿਲਖਾ ਸਿੰਘ ਦਾ ਨਾਂ ਲਿਆ, ਇੱਕ ਅਕਾਲੀ ਵੀ ਇਹਨਾਂ ਨੂੰ ਯਾਦ ਆ, ਸ਼ਾਦੀ ਵੀ ਇਹਨਾਂ ਨੂੰ ਯਾਦ ਆ, ਹਿੰਦੂ ਬਰਾਦਰੀ ਦਾ ਵੀ ਇਹਨਾਂ ਨੂੰ ਸ਼ਾਦੀ ਉਹਦਾ ਪਿਓ ਸੀਗਾ ਖੀਬਾ। ਕੀ ਵਾ? ਵਾਹ ਜੀ। ਇਹਨੂੰ ਨਹੀਂ ਪਤਾ, ਨਹੀਂ ਪਤਾ। ਹੋਰ ਕਿਹੜੇ ਕਿਹੜੇ ਤੁਹਾਡੇ ਪਿੰਡ 'ਚ ਲੋਕ ਰਹਿੰਦੇ ਸੀ, ਨਾਂ ਦੱਸੋ। ਇੱਕ ਸੀਗਾ ਮਈਆ ਚੱਟ ਹੈ, ਪਤਾ ਨੰਨਾ ਨੰਨਾ ਸੀ। ਅੱਛਾ। ਹੈ ਬਾਕੀ ਹੂੰ। ਜਿਹੜੇ ਸੇ ਚੂੜ ਚਬਾੜ ਉਹ ਬਾਹਰ ਸੀਗੇ। ਬਾਹਰ ਸੀ। ਹੈ ਹੂੰ। ਬਾਕੀ ਐਦਾਂ ਸੀ ਤੁਹਾਡਾ ਕੋਈ ਯਾਰ ਬੇਲੀ ਹੈ ਸੀ? ਮੇਰੀ ਬਾਤ ਮੇਰੀ ਜਵਾਲ ਚਾਂਦੀ ਨਹੀਂ, ਹੂੰ। ਮੇਰੇ ਦਿਮਾਗ ਵੀ ਸਹੀ। ਅੱਛਾ। ਹਾਂਜੀ ਹੂੰ। ਬਾਕੀ ਦਫਾ ਹੂੰ। ਉਹ ਜਦ ਮੈਂ ਖੇਡਦੇ ਨੇ ਬੱਚੇ ਹੈ, ਹੂੰ। ਉੱਥੇ ਖੱਡ ਵਿੱਚ ਹੈ, ਅੱਛਾ। ਉੱਥੇ ਬਾਗ ਪਿਆ ਸੁੱਤਾ। ਅੱਛਾ। ਬਾਗ ਹੂੰ। ਟਾਈਗਰ ਟਾਈਗਰ? ਹਾਂ ਸੁੱਤਾ ਧਾਰੀਦਾਰ ਸ਼ੇਰ। ਸੁੱਤਾ ਪਿਆ ਹੈ। ਹੂੰ। ਅਰੇ 3-4 ਬੰਦੇ थे ਬੱਚੇ ਹੈ ਜੀ, ਆਗੇ ਨੱਟ ਕੇ ਆ ਗਏ ਅਸੀਂ। ਅੱਛਾ ਲੇਕਿਨ ਸਹੀ। ਆਪਸੀ ਵਸੇਬ ਠੀਕ ਠਾਕ ਸੀ? ਕਿੰਨੇ ਘਰ ਸਿੱਖਾਂ ਦੇ ਸੀ, ਕਿੰਨੇ ਮੁਸਲਮਾਨਾਂ ਦੇ ਸੀ? ਹਾਂਜੀ ਤੁਹਾਡੇ ਪਿੰਡ 'ਚ ਸਿੱਖਾਂ ਦੇ ਕਿੰਨੇ ਘਰ ਸੀ, ਮੁਸਲਮਾਨਾਂ ਦੇ ਕਿੰਨੇ ਘਰ ਸੀ, ਤੇ ਹਿੰਦੂਆਂ ਦੇ ਕਿੰਨੇ ਘਰ ਸੀ? ਬਹੁਤੇ ਕੌਣ ਸੀਗੇ? ਹਿੰਦੂ ਮੈਂ ਜ਼ਿਆਦਾ ਤਾਂ ਹਿੰਦੂ ਜ਼ਿਆਦਾ ਸੀ। ਮੰਦਿਰ ਹੈ ਸੀ ਪਿੰਡ 'ਚ? ਨਹੀਂ ਗੁਰਦੁਆਰਾ ਨਾ ਤੇ ਮਸਜਿਦ ਨਾ ਮਸਜਿਦ ਹੈਗੀ ਹੈਗੀ ਸੀ? ਹਾਂਜੀ। ਸਹੀ। ਤੇ ਕਿੱਦਾਂ ਫਿਰ 47 ਵਿੱਚ ਕੀ ਮਾਹੌਲ ਬਣਿਆ, ਪਿੰਡੋਂ ਕਿੱਦਾਂ ਤੁਰੇ? ਅੱਜ ਦਾ ਪਹਿਲੇ ਇੱਕ ਦਿਨ ਚਿਕਲ ਗਿਆ ਪੈਦਾ। ਪਹਿਲੇ ਹੀ ਆ ਗਏ? ਹਾਂ ਪਿੰਡ ਚੋਂ ਨਿਕਲ ਕੇ ਮਹਿੰਦਰ ਦਾ ਮਕਾਨ ਚਲੇ ਜਾਓ, ਹਾਂ। ਅੱਗੋਂ ਚਲੇ ਜਾਓ ਸਿੱਧੇ ਹੀ ਉਹ ਪਹਾੜਾਂ ਵਾਲੇ ਪਾਸੇ ਨੂੰ, ਹੂੰ। ਕੋਸ਼ਮਾਲਗ ਸਾਹਮਣੇ ਨਜ਼ਰ ਆਉਂਦਾ ਹੈ। ਅੱਛਾ। ਹਾਂ ਕੋਸ਼ਾਬਾਜ਼ ਕੋਸ਼ਮਾਲਗ। ਸ਼ਮਾਲਗ। ਹਾਂ ਠੀਕ ਹੈ। ਕੋਸ਼ਮਾਲਗ। ਹੂੰ। ਪਹਾੜ ਤੇ ਸੀਗਾ। ਉਹ ਪਿੰਡ ਦੇ ਨਾਲ ਹੀ ਨਿਕਲਿਆ ਸਾਰੀ ਨਾ, ਥੋੜੇ ਜਿਹੇ ਫਾਸਲੇ ਤੇ ਇੱਕ ਪਿੰਡ, ਇਹ ਪੁਰਾਣੇ ਬੜਾ ਦਰਖਤ ਸੀ ਪਿੱਪਲ ਦਾ ਅੱਛਾ। ਤੇ ਹੈ ਜੀ, ਹੂੰ। ਤੇ ਉਹਦੇ ਥੱਲੇ ਸੀਮੈਂਟਡ ਥੜਾ ਬਣਿਆ ਸੀ ਇੰਨਾ ਕੁਛ। ਹਾਂ ਉਹਦੀ- ਬੜੀ ਸੀ ਬੜੀ ਉਹਦੀ ਇੰਨੀ ਕੁੱਚੀ ਦੀਵਾਰ ਸੀ। ਬੈਠੀ। ਉਹ ਥੜੇ ਦੇ ਵਿੱਚ ਨੂੰ ਦਰਮਿਆਨ ਚ ਨੂੰ ਜਾਂ ਨਾ ਦਰਮਿਆਨ ਸਾਹਿਬ ਪਿੱਪਲ ਦੇ ਨਜ਼ਦੀਕ ਨੂੰ ਇੱਕ ਮੜੀ ਹੁੰਦੀ ਸੀ, ਯਾਨੀ ਬਹੁਤ ਸਮਝ ਲਓ। ਹਾਂਜੀ। ਤੇ ਅਸੀਂ ਬੱਚੇ ਉੱਥੇ ਖੇਡਦੇ ਹੁੰਦੇ ਸੀ। ਹਾਂ ਹੂੰ। ਤੇ ਇੱਕ ਉੱਥੇ ਮੁਕਾਮੀ ਲੜਕਾ ਹੁੰਦਾ ਸੀ, ਬੁੱਧੂ ਅਸੀਂ ਉਹਨੂੰ ਕਹਿੰਦੇ ਸੀਗੇ। ਬੁੱਧੂ। ਅੱਛਾ। ਫਿਰ ਬਾਅਦ ਚੋਂ ਮੈਨੂੰ ਇਹ ਰਾਬਤਿਆਂ ਸ਼ਾਬਤਿਆਂ 'ਚ ਪਤਾ ਲੱਗਿਆ ਕਿ ਉਹਦਾ ਅਸਲ ਨਾਮ ਬੁੱਧ ਸਿੰਘ ਸੀ ਤੇ ਮੇਲ ਖਾਂ ਸਿੰਘ ਦਾ ਉਹ ਪੁੱਤਰ ਆ। ਅੱਛਾ। ਤੇ ਮੇਲ ਖਾਂ ਸਿੰਘ ਮਰ ਗਿਆ ਹੈ ਹੂੰ। ਤੇ ਉਹ ਬੁੱਧ ਸਿੰਘ ਹੈਗਾ ਜੀ। ਹੈਗਾ ਹਜੇ? ਉਹ ਹੈਗਾ ਆ। ਹਾਂ। ਤਾਜਪੁਰ ਹੋ ਗਿਆ, ਹੂੰ। ਨੂਰਪੁਰ ਹੋ ਗਿਆ, ਹੂੰ। ਮੀਰਪੁਰ ਹੋ ਗਿਆ, ਰਾਹੋਂ ਹੋ ਗਏ। ਰਾਹੋਂ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਸੀ। ਹਾਂ ਅੱਛਾ। ਹਾਂ ਠੀਕ ਹੈ। ਤੇ ਮਜ਼ਾਰਾ ਨਹੀਂ ਦੇਖਿਆ। ਮਹਾਣਾ ਹੋ ਗਿਆ, ਹੂੰ। ਗੜ ਸ਼ੰਕਰ ਵੀ ਹੈ। ਗੜ ਸ਼ੰਕਰ ਤਾਂ ਤਹਿਸੀਲ ਹੈੱਡਕੁਆਟਰ ਸੀਗੇ ਨਾ। ਠੀਕ ਹੋ ਗਿਆ। ਤੁਸੀਂ ਤੇ ਚਨਕੋਇਆ ਹੋ ਗਿਆ, ਹੂੰ। ਮੋਹਰਾ ਹੋ ਗਿਆ। ਮੋਹਰਾ ਸਭ ਤੋਂ ਸਾਡਾ ਨਜ਼ਦੀਕੀ ਪਿੰਡ ਸੀ। ਹਾਂ ਹੂੰ। ਜਿਹੜੇ ਸਾਡੇ ਪਿੰਡ ਤੋਂ ਸਭ ਤੋਂ ਨਜ਼ਦੀਕ ਪਿੰਡ ਸੀਗਾ ਨਾ, ਹੂੰ, ਉਹ ਉਹ ਮੋਹਰਾ। ਮੋਹਰਾ ਸੀ। ਠੀਕ ਹੈ। ਚੌਧਰੀ ਰਹਿਮਤ ਅਲਾਹੀ ਦਾ ਪਿੰਡ। ਚੌਧਰੀ ਰਹਿਮਤ ਅਲੀ। ਰਹਿਮਤ ਅਲੀ ਜਿਹੜੇ ਪਾਕਿਸਤਾਨ ਦੇ ਬੜੇ ਨਾਮੀ ਗ੍ਰੰਥ ਹਾਂ, ਉਹਨਾਂ ਨੇ ਨਾਂ ਰੱਖ ਤਜਵੀਜ਼ ਕੀਤਾ ਹਾਂਜੀ, ਹੈ। ਪਾਕਿਸਤਾਨ ਅਸੀਂ ਬੜਿਆਂ ਤੋਂ ਹੀ ਸੁਣਿਆ। ਅੱਛਾ। ਉਹਨਾਂ ਨੇ ਨਾਂ ਤਜਵੀਜ਼ ਕੀਤਾ। ਇਹ ਵੀ ਹਾਂਜੀ ਹਾਂਜੀ। ਇਹ ਤਾਰੀਖ ਦੀ ਦਰੁਸਤਗੀ ਨਹੀਂ ਹੈ ਤੇ ਕੋਈ ਨਵੀਂ ਗੱਲ ਨਵੀਂ ਨਹੀਂ। ਇਨਫੋਰਮੇਸ਼ਨ ਹਾਂ, ਵੀ ਹੈ ਇਹ ਜੀ। ਸਾਡੇ ਬੜਿਆਂ ਨੇ ਸਾਨੂੰ ਦੱਸਿਆ ਹੈ। ਅੱਛਾ। ਜਿਹੜੇ ਉਹਨਾਂ ਦੇ ਪਿੰਡ ਦੇ ਰਹਿਣ ਵਾਲੇ ਸੀ, ਸਾਡੀ ਰਿਸ਼ਤੇਦਾਰੀ ਸੀ ਉੱਥੇ। ਠੀਕ ਹੈ। ਮੋਹਰਾ ਹੋ ਗਿਆ ਜੀ, ਲੁਧਿਆਣੇ ਵੀ ਸੀ ਸਾਡੀ ਬਹੁਤ ਬਹਾਦਰ। ਇਹ ਸਾਡੇ ਹਮਪੇਸ਼ਾ ਜਿਹੜੇ ਸੀਗੇ ਨਾ, ਹੂੰ। ਕਾਫੀ ਬਰਾਦਰੀ ਸੀ ਉੱਥੇ ਸਾਡੀ, ਜਿਹੜਾ ਕਪੜਾ ਬੁਣਦੇ ਸੀ। ਕੱਪੜੇ ਬੁਣਦੇ ਸੀਗੇ। ਹੂੰ। ਹਾਂ, ਇੱਥੇ ਆਵਾਜ਼ ਆਓ ਸਾਰੀ। ਹੂੰ। ਅੱਛਾ।
बड़ा चौर हो गया, ये भी नजदीक पड़ गया। बड़ा चौर मशहूर हैगा उस इलाके ਦਾ। ਅੱਛਾ ਹੋਣਾ ਤਾਂ ਇਹ ਭਨੂ ਹੋ ਗਿਆ, ਇੱਕ ਭਨੂ ਦੇ ਵੀ ਰਿਸ਼ਤੇਦਾਰ ਸਾਡੇ ਹੈਗੇ, ਇੱਥੇ ਹੀ ਬਣ ਜੀ। ਅੱਛਾ ਮਜਾਰਾ ਆ ਗਿਆ ਜੀ, ਇਹ ਕਹਿੰਦੇ ਸੀ ਮਜਾਰਾ ਨੂੰ ਕੋਈ ਲਾਲ ਲੱਗਦਾ ਲਾਲ ਲੱਗਦਾ ਇਹ ਮੇਰੀਆਂ ਯਾਦਾਸ਼ਤਾਂ ਹੈ। ਇਧਰ ਖਾਟੇ ਇਧਰ ਆ ਕਰਾਰਾ ਇਹ ਪਨਾਮ ਆ ਗਿਆ ਜੀ। ਆ ਪਰ ਤੇ ਹੁਣ ਅਗਰ ਜਲੰਧਰ ਵੀ ਸੀ ਰਿਸ਼ਤੇਦਾਰੀ ਸੀਗੀ। ਇਹ ਗੜੀ ਲਿਖਿਆ ਹੋਇਆ ਅੱਗੇ ਗੜੀ ਹਾਂ ਗੜੀ ਵੀ ਹੈਗਾ ਗੜੀ ਜਗ੍ਹਾ ਗੜੀ ਜਗ੍ਹਾ ਹੈਗਾ ਸਾਡੇ ਗਲੀ ਚ ਰਹਿੰਦੇ ਆ। ਗੜੀ ਸ਼ਾਹਪੁਰ ਲਿਖਿਆ ਹੋਇਆ ਅੱਗੇ ਸ਼ਾਹਪੁਰ ਪੇਖੂਵਾਲ ਪੱਖੋਵਾਲ ਸਾਡੇ ਪਾਕਿਸਤਾਨ ਚ ਵੀ ਹੈ ਇਸ ਨਾਮ ਦਾ। ਪੱਖੋਵਾਲ ਜ਼ਿਲ੍ਹਾ ਸਰਗੋਦਾ ਲੱਗਦਾ ਤਕਰੀਬਨ। ਔੜ ਗੜੀ ਸ਼ਾਹਪੁਰ ਰੋਪੜ ਗੁਣਾ ਚੌਰ ਹਾਂ। ਦੇ ਸਾਡੇ ਰਿਸ਼ਤੇਦਾਰ ਇੱਥੇ ਵੀ ਆਬਾਦ ਹੈ। ਅੱਛਾ ਅੱਛਾ ਹਾਂ ਹਾਫਜ਼ਾਬਾਦ ਵੀ ਹੈਗੇ, ਇੱਥੇ ਵੀ ਹੈਗੇ। ਬਸੀ ਆ ਗਏ ਜੀ, ਠੀਕ ਹੈ ਬਸੀ ਕਰੌਰ ਆ ਗਿਆ, ਸਤਨੌਰ ਆ ਗਿਆ। ਤੇ ਇਹ ਜਿਹੜੀ ਸੀਗੀ ਨਾ ਸਾਡੀ ਵਹੀਦ ਸਾਹਿਬ ਦੇ ਸ਼ਹਿਰ ਲੋਕੀ ਰੋਪੜ, ਇੱਥੇ ਵੀ ਸਾਡੇ ਰਿਸ਼ਤੇਦਾਰ ਐ ਸੀ। ਅੱਛਾ ਮੇਰੇ ਬੜੇ ਜਿਹੜੇ ਆ ਨਾ ਉਹ ਦਰਿਆ ਲੰਘ ਕੇ ਰੋਪੜ ਚਲੇ ਜਾਂਦੇ ਸੀ। ਅੱਛਾ ਹਾਂ ਉਹ ਬੜੇ ਮੈਨੂੰ ਦੱਸਦੇ, ਉਹਨਾਂ ਦਾ ਆਣਾ ਜਾਣਾ ਲੱਗਿਆ ਰਹਿੰਦਾ ਸੀ। ਅੱਛਾ ਹੁਣ ਇਹ ਦੱਸੋ ਇਹ ਮਜੂਰ ਆ, ਇਹ ਸਿੰਬਲੀ ਆ, ਠੀਕ। ਬਸ ਇਹ ਪੂਰੇ ਹੋ ਗਏ ਪੂਰੇ ਹੋ ਗਏ। ਮੇਰੀ ਯਾਦਾਸ਼ਤ ਦੇ। ਹਾਂ ਉਹ ਟੱਪਰੀਆਂ ਦੀਆਂ ਟੱਪਰੀਆਂ ਟੱਪਰੀਆਂ ਦਾ ਕਿਉਂਕਿ ਸਾਡੀ ਰਿਸ਼ਤੇਦਾਰੀ ਨਹੀਂ ਸੀ, ਮੈਂ ਟੱਪਰੀਆਂ ਦਾ ਪਹਿਲਾਂ ਉਹਨਾਂ ਦੱਸ ਦਿੱਤਾ। ਉੱਥੇ ਜਗ੍ਹਾ ਉਹ ਚੱਕੀ ਲੱਗੀ ਹੋਈ। ਚੱਕੀ ਲੱਗੀ ਹੈ ਮੈਂ 47 ਚ ਵੈਸੇ ਪਾਕਿਸਤਾਨ ਫਿਰ ਖੈਰ ਖਰੀਅਤ ਆ ਗਏ ਦੂਸਰੇ ਪੱਧਰੀ ਤੋਂ। ਅਸੀਂ ਚੱਲੇਗਾ ਜੀ ਪੱਦੀ ਠਹਿਰੇ ਆ, 20 ਦਿਨ ਠਹਿਰੇ ਆ ਜਾਂ 25 ਦਿਨ ਠਹਿਰੇ ਆ। ਕਾਊਂਟਿੰਗ ਤਾਂ ਹੈਗੀ ਸੀ, ਬੱਚੇ ਨੂੰ ਕੀ ਹਾਂਜੀ। ਕਾਊਂਟਿੰਗ ਦਾ ਆ। ਫਿਰ ਇੱਕ ਦਿਨ ਉੱਥੋਂ ਅਸੀਂ ਪੈਦਲ ਰਵਾਨਾ ਹੋ ਗਏ। ਪੈਦਲ ਅਸੀਂ ਗਏ ਫਲੌਰ ਵਾਲੇ ਪਾਸੇ। ਫਲੌਰ ਗਏ ਅਸੀਂ ਫਲੌਰ ਰੇਲਵੇ ਲਾਈਨ ਦੇ ਨਾਲ ਬਹੁਤ ਬੜਾ ਕੈਂਪ ਲੱਗਿਆ ਸੀ ਮੁਹਾਜਰੀਨ ਦਾ। ਹੋਰ ਪਾਸਿਆਂ ਤੋਂ ਵੀ ਆਏ ਸੀ ਲੋਕੇ ਪਿੰਡਾਂ ਦੇ, ਬਹੁਤ ਬੜਾ ਪਿੰਡਾਂ ਜਿਹਾ ਬਣਿਆ ਸੀ। ਉੱਥੇ ਮੇਰੇ ਬੜਿਆਂ ਦੇ ਵੀ 2 ਬੜੇ ਅੱਛਾ ਉੱਥੇ ਫੌਤ ਹੋ ਗਏ ਬਿਮਾਰੀ ਦੀ ਵਜ੍ਹਾ ਨਾਲ। ਅੱਛਾ ਕਸਮ ਉਹ ਬਿਮਾਰੀ ਤੁਹਾਡੇ ਕੋਈ ਆਪਣੇ ਪਰਿਵਾਰ ਦੇ ਜੀਵ ਹੀ ਸੀ ਵਿੱਚ? ਇੱਕ ਮੇਰੇ ਅੱਬਾ ਜੀ ਦੇ ਚਾਚਾ ਸੀਗੇ, ਅੱਛਾ ਇੱਕ ਰਿਸ਼ਤੇਦਾਰੀ ਚ ਉਹਨਾਂ ਦੇ ਬੜੇ ਭਾਈ ਲੱਗਦੇ ਸੀਗੇ। ਇੱਕੋ ਹੀ ਖਾਨਦਾਨ ਹੈ ਸੀ ਸਾਡਾ ਇੱਕ ਪਿੰਡ ਦਾ। ਹਾਂ ਉਹ ਕੈਂਪ ਦੇ ਵਿੱਚ ਫਿਰ ਉੱਥੇ ਫੌਤ ਹੋ ਗਏ। ਅੱਲਾਹ ਨੂੰ ਪਿਆਰੇ ਫਿਰ ਕੈਂਪ ਤੋਂ ਪਾਕਿਸਤਾਨ ਕਿੱਦਾਂ ਆਏ? ਪਾਕਿਸਤਾਨ ਆਏ। ਫਿਰ ਇੱਕ ਟ੍ਰੇਨ ਆਉਂਦੀ ਹੁੰਦੀ ਸੀ, ਅਸੀਂ ਬੱਚੇ ਸੀ, ਟ੍ਰੇਨ ਸਾਡੇ ਵਾਸਤੇ ਬੜੀ ਅਜੀਬ ਚੀਜ਼ ਸੀਗੀ। ਥੋੜੀ ਦੇਰ ਬਾਅਦ ਨਾ ਰੇਲ ਦੀ ਪਟੜੀ ਨੂੰ ਐ ਕੰਨ ਲਾ ਕੇ ਸੁਣਨ ਲੱਗ ਜਾਣਾ ਵੀ ਟ੍ਰੇਨ ਆ ਰਹੀ ਕਿ ਨਹੀਂ ਆ ਰਹੀ। ਇਹ ਤਾਂ ਕੰਮ ਤੇ ਆਪਾਂ ਹੁਣ ਵੀ ਕੀਤੇ ਅਸੀਂ ਬੱਚੇ ਸੀ। ਉਹ ਬਸ ਫਿਰ ਅਗਰ 20 ਮੀਲ ਵੀ ਪਰੇ ਹੈ ਨਾ ਟ੍ਰੇਨ, ਔਰ ਰੇਲਵੇ ਲਾਈਨ 'ਚ ਗੜਗੜਾਹਟ ਆ ਜਾਂਦੀ। ਪਤਾ ਸਰਕਾਰ ਜੀ ਉਹਨਾਂ ਲੋਕਾਂ ਨੂੰ ਉਹ ਬੜੇ ਤਾਂ ਜਿਹੜੇ ਇਧਰੋਂ ਤੁਹਾਡੇ ਬੰਦੇ ਉਧਰ ਗਏ ਆ, ਜੀ ਉਹਨਾਂ ਨੂੰ ਪਤਾ ਜਿਸ ਤਰ੍ਹਾਂ ਬਟਵਾਰਾ ਹੋਇਆ। ਜੀ ਜੀ ਬੜੇ ਬੰਦੇ ਤਾਂ ਮੁਸੀਬਤ ਸੀ, ਅਸੀਂ ਬੱਚਿਆਂ ਨੂੰ ਸ਼ੁਕਰ ਲੱਗੇ ਅਸੀਂ। ਹਾਂ ਉਹ ਤਾਂ ਗੱਲ ਹਲੇ ਤੇ ਨਹੀਂ ਸਾਡੇ ਕੈਂਪ ਦੀ ਪਹਿਰਾਦਾਰੀ ਲਈ ਨਾ ਫੌਜ ਦੇ ਟੈਂਟ ਲੱਗੇ ਹੁੰਦੇ ਸੀ। ਹਾਂ ਸਹੀ ਪਹਿਰਾਦਾਰੀ ਲਈ। ਬਸ ਫਿਰ ਉਹ ਟਰਨ ਕਦੀ ਟ੍ਰੇਨ ਆਉਂਦੀ ਸੀ, ਉਹਦੇ ਤੇ ਜਿਹੜੇ ਤੋਂ ਚੜ ਜਾਂਦੇ ਸੀ, ਚਲੇ ਜਾਂਦੇ ਸੀ। ਅੱਛਾ ਉਹ ਇੱਕ ਦਿਨ ਅਸੀਂ ਵੀ ਚੜ ਗਏ, ਲਾਹੌਰ ਵੱਲ ਨੂੰ ਆ ਗਏ। ਸਹੀ ਉਹ ਜਦ ਫਿਰ ਕਿਸੇ ਦਰਿਆ ਤੋਂ ਬੜੀ ਨਹਿਰ ਤੋਂ ਟ੍ਰੇਨ ਲੰਘਦੀ ਸੀ, ਉਹ ਕਿੱਦਾਂ ਦੀ ਸ਼ਾਨ ਜਿਹੀ ਆਉਂਦੀ ਸੀ। ਅੱਛਾ ਮੈਨੂੰ ਇਹ ਦੱਸੋ ਹੁਣ ਪੌਣੀ ਸਦੀ ਹੋ ਚੱਲੀ ਹੈ ਵੰਡ ਦੀ, 75 ਸਾਲ ਹੋ ਗਏ। ਜ਼ਿੰਦਗੀ ਪੂਰੀ ਹੁੰਦੀ ਹੈ 75 ਸਾਲ। ਤੇ ਤੁਹਾਡੇ ਗੱਲਾਂ ਬਾਤਾਂ ਤੋਂ ਵੈਸੇ ਮੈਨੂੰ ਲੱਗ ਰਿਹਾ ਕਿ ਤੁਹਾਨੂੰ ਸਾਰਾ ਯਾਦ ਹੈ। ਯਾਦ ਐਵੇਂ ਲੇਟੇ ਕੋਈ ਸੁਪਨੇ ਵਿੱਚ ਇਦਾਂ ਹੀ ਆ ਕੋਈ ਯਾਦ ਆ ਜਾਂਦਾ ਉਹ ਸਾਰਾ? ਆਉਂਦਾ ਮੰਦਰ ਉਹ ਸਾਹਮਣੇ ਰਹਿੰਦਾ। ਇਹ ਪਿੱਪਲ ਆ, ਇਹ ਥੜਾ ਆ, ਇਹ ਟੋਪਾ ਆ, ਸਾਰਾ ਪਤਾ ਲੱਗਦਾ। ਇੱਥੇ ਨਾਨ ਜਾਂਦੇ ਸੀ। ਮੇਰੇ ਵਾਲਦੈਨ ਨੇ ਇੱਕ ਦਫਾ ਅੰਬਾਂ ਦੇ ਮੌਸਮ 'ਚ 2 ਬੂਟੇ ਲਏ ਸੀਗੇ, ਉਹਦੀ ਰਾਖੀ ਤੇ ਮੈਂ ਮੇਰੀਆਂ ਮਸ਼ੀਰਾਂ ਉਹ ਭਾਈ ਉਹ ਜਿਹੜਾ ਜਿਹੜਾ ਸਾਡਾ ਦਾ ਉਹ
ਘਰ ਬੜਾ ਅੰਬਾਂ ਦੀਆਂ ਅੱਛਾ ਅੰਬਾਂ ਦੇ ਬਾਗ ਏਰੀਏ ਦੇ ਸਾਈਡ ਬਾਗਾਤ ਜ਼ਿਆਦਾ ਸੀ ਪਾਕਿਸਤਾਨ ਹਿੰਦੁਸਤਾਨ ਵਿੱਚ ਇਹ ਮਸ਼ਹੂਰ ਸੀ। ਅੱਛਾ ਹੁਣ ਤੁਹਾਡਾ ਦਿਲ ਹੈ ਲਾਈਵ ਜਾਣ ਦਾ ਉੱਥੇ, ਦਿਲ ਕਰਦਾ ਕਿ ਮੈਂ ਜਾ ਕੇ ਦੇਖ ਕੇ ਆਵਾਂ? ਦਿਲ ਤਾਂ ਕਰਦਾ ਹੈ ਦਿਲ ਤਾਂ ਕਰਦਾ, ਪਰ ਫਿਰ ਕਈ ਮਜਬੂਰੀਆਂ ਆੜੇ ਆਣੀਆਂ, ਮੁਲਕੀ ਸਮਝ ਲਓ, ਆਪਣੀ ਆਜ਼ਾਦੀ ਸਮਝ ਲਓ। ਦਿਲ ਤਾਂ ਕਰਦਾ, ਵਤਨ ਦੀ ਮੁਹੱਬਤ ਅੱਲਾਹ ਤਾਲਾ ਨੇ ਇਨਸਾਨਾਂ 'ਚ ਰੱਖੀ ਹੈ, ਜਿੱਥੇ ਬੰਦਾ ਰੱਖੀ ਹੈ। ਪੈਦਾ ਹੁੰਦਾ ਨਾ ਉਹ ਪੁੱਛਦਾ ਨਹੀਂ ਉਹ ਠੀਕ ਹੈ। ਇੱਥੇ ਮਹੱਲੇ ਦਾ ਇੱਕ ਹਿੰਦੂ ਗਿਆ ਸੀ ਮਸ਼ਰਕੀ ਪੰਜਾਬ 'ਚ ਮਾਈਗ੍ਰੇਟ ਹੋ ਕੇ, ਝੰਗ ਦਾ ਇੱਥੇ ਰਹਿ ਸੀ ਮਹੱਲੇ ਦਾ। ਇੱਧਰੋਂ ਇੱਕ ਬਾਸ਼ਿੰਦਾ ਗਿਆ ਜਿਹਦਾ ਜਮਾਤਾਂ ਜਾਂਦੀਆਂ ਤਬਲੀਗੀ ਦੀਆਂ, ਉਹਨੂੰ ਪਤਾ ਲੱਗਿਆ ਵੀ ਮੇਰੇ ਚੰਦ ਦਾ ਨਾ ਬਬਰਾਣੇ ਮਹੱਲੇ ਦਾ ਬੰਦਾ ਹੈ, ਮਹੱਲਾ ਬਬਰਾਣਾ ਅੱਛਾ ਮਹੱਲਾ ਇਹ ਬਬਰਾਣਾ, ਬਬਰਾਣਾ ਮਹੱਲਾ ਹੈ। ਠੀਕ ਹੋ ਗਿਆ। ਉਹ ਉਹਨੂੰ ਮਿਲਣ ਆਇਆ, ਉਹਨੇ ਫਿਰ ਇੱਥੇ ਦੇ ਹਾਲ ਹਵਾਲ ਪੁੱਛੇ, ਫਲਾਣੇ ਦਾ ਕੀ ਹਾਲ ਹੈ, ਫਲਾਣੇ ਦਾ ਕੀ ਹੈ, ਪੁੱਛਦਾ ਰਿਹਾ ਖੂਹ ਵਾਲੇ ਦਾ ਕੀ ਨਾ, ਬਾਹਰ ਖਾਲੀ ਹੁੰਦਾ ਸੀ। ਅੱਛਾ ਇਹ ਸਾਡਾ ਸ਼ਹਿਰ ਨਾ, ਜਦੋਂ ਅਸੀਂ ਇੱਥੇ ਆਏ ਹਾਂ, ਕੋਈ 1 ਕਿਲੋਮੀਟਰ ਮੁਰੱਬਾ ਦਾ ਇਹਦਾ ਆਬਾਦੀ ਹੈ ਸੀ। ਹੁਣ ਮੇਰੇ ਅੰਦਾਜ਼ੇ 'ਚ 25 ਕਿਲੋਮੀਟਰ ਆਬਾਦੀ ਇਹਦੀ ਫੈਲ ਗਈ। ਇਹ ਦੋਨੋਂ ਸ਼ਹਿਰ ਨਾ ਅਲੱਗ-ਅਲੱਗ ਹੁੰਦੇ ਸੀ, ਇਹਨਾਂ ਦੇ ਦਰਮਿਆਨ ਚੰਗ ਸਿਟੀ ਜਿੱਥੋਂ ਵੀ ਸਿਆਵਾ ਜੀ ਹੁਣੇ ਤੁਹਾਨੂੰ ਲੈ ਕੇ ਅੱਛਾ ਆਇਆ। ਇਹਦਾ ਚੰਗ ਮੰਗਿਆਣਾ ਮੈਂ ਉਹੀ ਤੁਹਾਨੂੰ ਦੱਸਣਾ ਸੀ ਕਿ ਇਹਨਾਂ ਦੇ ਕਦੀਮੀ ਨਾਮ ਸੀਗੇ ਚੰਗ ਤੇ ਮਗਿਆਣਾ। ਚੰਗ ਸਿਟੀ ਕਹਿਲਾਉਂਦਾ ਸੀ, ਸ਼ਹਿਰ ਕਹਿਲਾਉਂਦਾ ਇੱਥੇ ਮਗਿਆਣਾ ਕੌਮ ਆਬਾਦ, ਅੱਛਾ ਉਹਨਾਂ ਦੇ ਨਾਂ ਤੇ ਇਹ ਆਬਾਦੀ ਦਾ ਨਾਮ ਮਗਿਆਣਾ ਸੀ, ਉਹਦਾ ਨਾਂ ਚੰਗ ਸੀ। ਇਹ ਬਹੁਤ ਕਦੀਮੀ ਸ਼ਹਿਰ, ਇਹਦੀ ਮਸ਼ਹੂਰੀ ਦੀਆਂ 2 ਵਜ੍ਹਾ ਹੈ। ਦੱਸੋ। ਇੱਕ ਤਾਂ ਹੀਰ ਦੀ ਦਾਸਤਾਨ, ਦਾਸਤਾਨ ਪਛਾਣੇ ਤੇ ਵਾਰਿਸ ਸਾਹਿਬ ਕੋਈ ਸ਼ਾਇਰ ਹੈ ਸੀ ਪੰਜਾਬੀ ਦਾ, ਜੀ। ਉਹਨੇ ਇਹਨੂੰ ਮੰਜ਼ੂਮ ਲਿਖਿਆ, ਬੜੀ ਅੱਛੀ ਮੋਟੀ ਹੀਰ ਕਿਤਾਬ ਲਿਖੀ ਆ। ਜੀ। ਹਾਂ ਹੀਰ। ਅੱਛਾ ਤੇ ਉਹ ਮੀਡੀਆ ਦਾ ਦੌਰ ਨਹੀਂ ਸੀ, ਤਫਰੀਹ ਤਬਾਹ ਹੈ ਨਹੀਂ ਸੀ ਲੋਕਾਂ ਕੋਲ, ਤੇ ਇਹ ਜਿਹੜੇ ਜਿਹਨਾਂ ਕੋਲ ਲਿਹਾਨ ਹੁੰਦਾ ਸੀ ਨਾ ਜ਼ੁਬਾਨ ਦਾ, ਉਹ ਪੜ੍ਹਦੇ ਹੁੰਦੇ ਸੀ ਤੇ ਲੋਕ ਦਾਇਰਾ ਲਾ ਕੇ ਚਮਕੜਾ ਲਗਾ ਕੇ ਸੁਣਦੇ ਹੁੰਦੇ ਸੀ। ਉਹ ਬੜੀ ਮੰਜ਼ੂਮ ਦਾਸਤਾਨ ਸੀ। ਇੱਕ ਸਾਡੇ ਜ਼ਿਲ੍ਹਾ ਚੰਗ ਦੀ ਮਸ਼ਹੂਰ ਹਸਤੀ ਹੈਗੇ ਰੂਹਾਨੀ ਬਜ਼ੁਰਗ ਸੁਲਤਾਨ ਬਾਹੂ, ਸੁਲਤਾਨ ਸੁਲਤਾਨ ਬਾਹੂ। ਕੀ ਬਾਤ ਹੈ। ਇਹ 2 ਚੰਗ ਦੀਆਂ ਸ਼ਨਾਖਤਾਂ ਹਾਂ, ਬਹੁਤ ਚੰਗ ਦੇ ਬਾਰੇ ਤੇ ਸਹੀ ਹੋ ਗਿਆ। ਹੁਣ ਤੇ ਤੁਸੀਂ ਕੋਈ ਸਵਾਲ- ਅੱਛਾ ਸਵਾਲ ਇਹ ਹੈ ਤੁਹਾਡੇ ਕੋਲੋਂ ਕਿ ਜੇ ਹਾਲਾਤ ਖਰਾਬ ਨਾ ਹੁੰਦੇ 47 ਵੇਲੇ ਸਹੀ ਜਗ੍ਹਾ ਤੇ ਫਿਰ ਕੀ ਆਣਾ ਸੀ? ਅਸੀਂ ਫਿਰ ਰਹਿ ਹੀ ਰਹਿਣਾ ਸੀ, ਅਸੀਂ ਨਹੀਂ ਆਣਾ ਸੀ। ਸਾਨੂੰ ਹਰਾਸਾਂ ਕਰਕੇ ਨਸਾਇਆ ਗਿਆ। ਫੈਕਟ ਹੀ ਹੁੰਦਾ ਹੈ ਜੀ। ਇੱਕ ਸਿੱਖ ਸਾਹਿਬ ਨੇ ਮੇਰੀ ਵੀਡੀਓ ਕਾਲ ਕਰਾਈ ਹੈ ਨਾ, ਮੈਂ ਤਾਰਕ ਬਰਾੜ ਨਾਲ। ਅੱਛਾ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਤੁਸੀਂ ਉਸ ਵੇਲੇ ਸਾਡੇ ਨਾਲ ਚੰਗੀ ਨਹੀਂ ਕੀਤੀ। ਕਹਿੰਦੇ ਨਹੀਂ ਯਾਰ ਨਾਸ ਹੋ ਗਈ ਹਿੰਦੂ ਦਾ ਤੇ ਨਹਿਰੂ ਦਾ, ਅਸੀਂ ਤਾਂ ਇਕੱਠੇ ਰਹਿਣਾ ਚਾਹੁੰਦੇ ਸੀ। ਮੈਂ ਕਿਹਾ ਬਾਹਰ ਨਾ ਥੋੜਾ ਹੀ ਲੱਗਦਾ। ਗੱਲ ਤੁਹਾਡੀ ਦੇਖੋ, ਜਿਸ ਬੰਦੇ ਦੇ ਲਾਈਵ ਵੇਖੀ ਹੁੰਦੀ ਹੈ ਨਾ, ਹੁਣ ਆਪਾਂ ਇੱਥੇ ਕੋਈ 20-25 ਬੰਦੇ ਬੈਠੇ ਆ, ਲੇਕਿਨ ਤੁਸੀਂ ਆਪ ਜੀ ਦੋਵਾਂ ਨੇ ਜਾਂ ਮੈਨੂੰ ਅੰਕਲ ਬਾਬਾ ਜੀ ਵੀ ਲੱਗ ਰਹੇ ਨੇ ਕਿ ਇਹਨਾਂ ਨੇ ਵੀ ਪਿੰਡੇ ਤੇ ਹੰਦਾਈ ਹੈ। ਸਹੀ ਪਤਾ ਤਾਂ ਆਪ ਦੋਨਾਂ ਨੂੰ ਹੈ। ਮੁਲਕ ਅਗਰ ਬਣੇ ਨੇ ਤੇ ਤੁਹਾਡੇ ਲੋਕਾਂ ਕਰਕੇ ਬਣੇ ਸੀ, ਔਰ ਫਿਰ ਤੁਹਾਡੇ ਲੋਕਾਂ ਨੂੰ ਹੀ ਘਰ-ਬਾਰ ਛੱਡਨੇ ਪਏ। ਤਾਂ ਕੰਮ ਬੜਾ ਔਖਾ ਸੀ 47 ਵੇਲੇ। ਔਖਾ ਸੀ ਵੀ ਹੋ ਗਿਆ, ਚਲੋ ਬਾਹਰ ਫਿਰ ਵੀ ਵਤਨ ਯਾਦ ਆ, ਉਹਨਾਂ ਨੂੰ ਵੀ ਯਾਦ ਆ, ਸਾਨੂੰ ਵੀ ਯਾਦ ਆ। ਹੁਣ ਮੈਂ ਮੁੱਖ ਦੀ ਗੱਲ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਕਿ ਜੋ ਸਾਡਾ ਇੱਕ ਪੰਜਾਬੀ ਲਹਿਰ ਦਾ ਜਿਹੜੇ ਚੈਨਲ ਵੱਲੋਂ ਅਸੀਂ ਕੀ ਕਰ ਸਕਦੇ ਹਾਂ, ਜਿਹੜੇ ਪਾਰਟੀਸ਼ਨ ਦੇ ਲੋਕ ਹੈ ਨੇ, ਆਈ ਵਿਟਨੈਸ ਨੇ, ਤੁਸੀਂ ਕੀ ਸੋਚਦੇ ਹੋ ਕਿ ਅਸੀਂ ਤੁਹਾਡੇ ਕੀ ਕੰਮ ਆ ਸਕਦੇ ਹਾਂ? ਜਾਂ ਤੁਸੀਂ ਜਿਹੜੀ ਇਹ ਵੀਡੀਓ ਬਣ ਰਹੀ ਹੈ, ਇਸ ਵੀਡੀਓ ਰਾਹੀਂ ਕੋਈ ਸੁਨੇਹਾ ਪਿੰਡ ਵਾਲਿਆਂ ਨੂੰ ਭੇਜਣਾ ਚਾਹੋ, ਅਸੀਂ ਉਹ ਵੀ ਪਹੁੰਚਾ ਸਕਦੇ ਹਾਂ। ਅਗਰ ਤੁਸੀਂ ਆਖਦੇ ਹੋ ਕਿ ਤੁਹਾਡੀ ਗੱਲਬਾਤ ਆਪਾਂ ਜਿਹੜੇ ਰੈਲੇਵੈਂਟ ਅਥਾਰਟੀਜ਼ ਨੇ, ਇਹਦੇ ਵਿੱਚ ਵੇਖੋ ਬਜ਼ੁਰਗੋ, ਇੱਕ ਗੱਲ ਮੈਂ ਬੜੀ ਖੁੱਲੀ ਡੁੱਲੀ ਕਰਦਾ ਕਿ ਸਾਡੇ ਵੱਡੇ ਵੀ ਕਹਿੰਦੇ ਸੀ ਕਿ ਬੇਖੌਫ ਹੋਣ ਲਈ ਬਾਕਿਰਦਾਰ ਹੋਣਾ ਜ਼ਰੂਰੀ ਹੈ, ਕਿ ਜੇ ਤੁਹਾਡਾ ਕਿਰਦਾਰ ਸਾਫ਼ ਸੁਥਰਾ ਹੈ ਤਾਂ ਫਿਰ ਡਰ ਕਾਹਦਾ। ਬਸ ਸਹੀ ਹੈ, ਠੀਕ ਹੈ। ਜੇ ਮਿਸਾਲ ਤੌਰ ਤੇ ਤੁਸੀਂ ਆਪਣਾ ਵਤਨ ਵੇਖਣਾ ਚਾਹੁੰਦੇ ਹੋ, ਤੁਹਾਡੇ ਅੰਦਰ ਇੱਕ ਤਜੱਸੁਸ ਹੈ, ਇੱਕ ਮਲਾਲ ਹੈ, ਇੱਕ ਖਿੱਚ ਹੈ ਜਿਹੜੀ ਤੁਹਾਨੂੰ ਰਾਤੀ ਸੌਣ ਨਹੀਂ ਦਿੰਦੀ, ਤੇ ਫਿਰ ਉਹਦੇ ਬਾਰੇ ਵੀ ਤੁਸੀਂ ਦੱਸੋ ਕਿ ਜੀ ਨਹੀਂ ਅਸੀਂ ਆਪਣਾ ਵਤਨ ਵੇਖਣਾ ਚਾਹੁੰਦੇ ਹਾਂ,
ਜੇ ਕੋਈ ਸੁਨੇਹਾ ਕਰਨਾ ਚਾਹੁੰਦੇ ਹੋ ਤੇ ਸਾਡੇ ਕੋਲ ਅੱਜ ਕੱਲ ਦੀ ਜਿਹੜੀ ਦੌਰ ਦੇ ਵਿੱਚ ਇੱਕ ਮਸ਼ੀਨਰੀ ਲਾ ਲਓ, ਇੱਕ ਐਸੀ ਆਵਾਜ਼ ਲਾ ਲਓ ਕਿ ਮੀਡੀਆ ਦੇ ਰਾਹੀਂ ਅਸੀਂ ਤੁਹਾਡੇ ਤੋੜ ਪਿੰਡ ਤੱਕ ਪਹੁੰਚਾ ਦਾਂਗੇ। ਤੁਸੀਂ ਦੱਸੋ ਹੁਣ। ਦੇਖੋ ਜੀ, ਦਿਲ ਵੀ ਕਰਦਾ ਵੀ ਉਹ ਜਗ੍ਹਾ ਦੇਖੀਏ, ਉਹ ਘਰ ਦੇਖੀਏ। ਅੱਲਾ ਕਰੇ ਵੀ ਉਹ ਇਮਲੀ ਦਾ ਬੂਟਾ ਵੀ ਹੋਵੇ। ਜਿਹਦੇ ਤੇ ਸਲੀਮ ਚੜ ਜਾਂਦਾ ਸੀ ਉਸ ਵੇਲੇ, 5 ਸਾਲ ਦਾ ਬੱਚਾ। ਮੈਂ ਬੜਾ ਐਕਟਿਵ ਹਾਂ, ਹੈ ਮੈਂ ਬੜਾ ਐਕਟਿਵ ਹਾਂ ਅਲਹਮਦੁਲਿਲਾ। ਕੋਈ ਐਸੀ ਮੈਨੂੰ ਮਾਜ਼ੂਰੀ ਵੀ ਨਹੀਂ ਹੈਗੀ, ਮਾਸ਼ਾਅੱਲਾ। ਹਾਂ ਸਿਹਤਮੰਦ ਹਾਂ। ਹੁਣ 80 ਸਾਲ ਉਮਰ ਮੇਰੀ ਹੋਣ ਵਾਲੀ ਹੈ ਤਕਰੀਬਨ, ਤੇ ਮੈਂ ਐਕਟਿਵ ਹਾਂ। ਤੇ ਮੈਂ ਉਸ ਵੇਲੇ ਵੀ ਇਮਲੀ ਦੇ ਦਰਖਤ ਤੇ ਚੜ ਜਾਂਦਾ ਸੀ। ਤੇ ਮੇਰੇ ਤੋਂ ਇੱਕ ਮੇਰੀ ਹਮਸ਼ੀਰਾ ਬੜੀ ਹੈ, ਕੀ ਨਾਮ ਉਹਦਾ? ਉਹਨਾਂ ਦਾ ਤਾਜੋ ਅਸੀਂ ਕਹਿੰਦੇ, ਮੁਮਤਾਜ਼ ਸਮਝ ਲਓ, ਇਸ ਤਰ੍ਹਾਂ ਐਡੇ ਕਲਿਆਣ ਬਣ ਜਾਂਦੇ ਆ। ਤੇ ਉਹ ਮੈਨੂੰ ਬੜੀ, ਅਸੀਂ ਦੋਨੋਂ ਇਮਲੀ ਤੇ ਚੜ ਕੇ ਖੇਡਦੇ ਹੁੰਦੇ ਸੀ ਆਪਣੇ ਵਿਹੜੇ ਦੀ ਇਮਲੀ ਚ। ਤੇ ਕਦੀ ਹੁਣ ਦਿਲ ਹੈ ਮਤਲਬ ਜਾਣ ਦਿਲ ਇਹ ਕਰਦਾ ਵੀ ਅਗਰ ਕਦੀ ਮੁਕੱਦਰ ਚ ਹੋਵੇ ਦੇਖਣਾ ਤੇ ਹੋ ਜਾਵੇ। ਹਾਂ, ਇਹ ਮੇਰੀ ਆਵਾਜ਼। ਸਹੀ। ਅੱਛਾ, ਜੋ ਹੋ ਗਿਆ ਉਹ ਹੋ ਗਿਆ, ਉਹ ਤੇ ਮਿੱਟੀ ਪਾ ਦੀ। ਉਹਨੂੰ ਖਤਮ ਕਰੋ। ਇਹਨੂੰ ਦੇ ਵਿਊਜ਼ ਆ। ਅੱਗੇ ਰਹਿ ਕੇ ਅੱਗੇ ਪਿਆਰ ਨਾਲ ਰਹੀਏ। ਪਿਆਰ ਰੱਖੇ। ਕੀ ਬਾਤ, ਬਹੁਤ ਸੋਹਣੀ ਬਜ਼ੁਰਗੋ। ਤੁਹਾਡੇ ਦੋਵਾਂ ਦਾ ਬਹੁਤ ਬਹੁਤ ਸ਼ੁਕਰੀਆ। ਹੁਣ ਸਾਡੀ ਸ਼ਨੀਦ ਇਹੀ ਆ ਹੂੰ ਵੀ ਜਿਨ੍ਹਾਂ ਨੇ ਸਾਡੇ ਨੂੰ ਇਸ ਤਰ੍ਹਾਂ ਕਰਕੇ ਇੱਧਰ ਧੱਕ ਦਿੱਤਾ, ਉਹ ਵੀ ਪਛਤਾਉਂਦੇ ਆ। ਹਾਂ। ਉਹਨਾਂ ਦੀ ਵੀ ਖਿੱਚ ਹੈਗੀ ਆ, ਸਾਨੂੰ ਵੀ ਖਿੱਚ ਹੈਗੀ। ਬਸ ਇਹ ਪੈਗਾਮ ਖਿੱਚ ਤਾਂ ਆਗੇ ਆਪਣੇ ਪਿੰਡ ਵੇਖਣ ਦਾ। ਵੀ ਉੱਥੇ ਹੀ ਜਾ ਕੇ ਉਹ ਪੱਦੀ ਦੇ ਚਸ਼ਮੇ 'ਚ ਜਾ ਕੇ ਨਹਾਈਏ। ਹਾਂ, ਇੱਕ ਵਾਰੀ ਫੇਰ। ਹਾਂ, ਚਲੋ ਜੀ, ਰੱਬ ਸੋਹਣਾ ਕਰੇ ਜੀ। ਤੁਹਾਡੇ ਦੋਵਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਮਾਜ਼ਰਤ ਵੀ। ਬਾਜ਼ ਔਕਾਤ ਮਸਰੂਫੀਆਤ ਇਦਾਂ ਦੀਆਂ ਹੋ ਜਾਂਦੀਆਂ ਕਿ ਮੈਂ ਲੇਟ ਆਇਆ। ਉੱਥੇ ਬੇਦਨ ਕੀਤੀ ਸੀ ਕਿ ਤੁਹਾਡੇ ਨਵਾਲੇ ਬੂਦੇ ਤੇ। ਅੱਛਾ, ਬਸ ਫਿਰ ਮੈਂ ਮਾਜ਼ਰਤ ਕਰਦਾ। ਰਸਤਾ ਮੁਸਾਫਰ ਆਦਮੀ ਦੇਰ ਸਵੇਰ ਹੋ ਜਾਂਦੀ ਹੈ। ਅਸੀਂ ਹਾਂਜੀ 5 ਘੰਟੇ ਉੱਤੇ ਰਹੇ। 5 ਘੰਟੇ ਮੈਂ ਜਨਾਬ ਹੱਥ ਜੋੜ ਕੇ ਮਾਫੀ ਚਾਹੁੰਦਾ ਕਿ ਸਾਡੇ ਨਾਲ ਮੈਂ ਵੇਖ ਰਿਹਾ ਕਿ ਕਾਫੀ ਪੂਰੇ ਪਿੰਡ ਦੇ ਲੋਕ ਆ ਇੱਥੇ। ਅਸੀਂ ਵਹਾਬ ਸਾਹਿਬ ਦਾ ਔਰ ਤਾਰਕ ਭਾਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹਨਾਂ ਨਾਲ ਅੱਜ ਵਾਅਦਾ ਸੀ ਲੇਕਿਨ ਬਹੁਤ ਸਾਰੇ ਵਾਅਦਿਆਂ ਦੇ ਮੁਤਾਬਿਕ ਲੇਟ, ਸੋ ਉਹਦੀ ਮਾਜ਼ਰਤ ਨਹੀਂ ਹੈ। ਮੇਰਾ ਬੱਚਾ ਬੜਾ ਇਸ ਚੀਜ਼ 'ਚ ਐਕਟਿਵ ਹੈ। ਐਕਟਿਵ ਆ। ਤਾਰਕ ਦੀ ਗੱਲ ਉਹ ਕਰ ਕਹਿੰਦਾ ਬਾਪੂ ਜੀ ਸਾਨੂੰ ਉੱਥੇ ਪਹੁੰਚਾ ਕੇ ਹਟਣਾ ਇਨਸ਼ਾਅੱਲਾ। ਅੱਲਾ ਸੁਣਾ ਖੈਰ ਕਰੇ। ਸਾਡੀ ਵੀਡੀਓ ਰਾਹੀਂ ਜਿੱਥੇ ਦੋਵਾਂ ਪਿੰਡਾਂ ਰਹੀ ਸਾਡੀ ਵੀਡੀਓ ਹੈ, ਇਸ ਪਿੰਡ ਲੋਕਾਂ ਵਾਸਤੇ ਵੀ ਔਰ ਉੱਥੇ ਦੇ ਲੋਕਾਂ ਲਈ ਵੀ, ਉੱਥੇ ਰੈਲੇਵੈਂਟ ਅਥਾਰਟੀਜ਼ ਤੱਕ ਵੀ ਸਾਡੀ ਵੀਡੀਓ ਹੈ। ਇੱਕ ਦਰਖਾਸਤ ਹੈ, ਇੱਕ ਰਿਕੁਐਸਟ ਹੈ ਕਿ ਜੀ ਠੀਕ ਹੈ, ਜਿਹੜੇ ਬਾਰਡਰ ਲੱਗ ਚੁੱਕੇ ਨੇ ਉਹ ਰਹਿਣ, ਲੇਕਿਨ ਇੰਨੇ ਕੁ ਰਹਿਣ ਕਿ ਆਪਾਂ ਘੱਟ ਤੋਂ ਘੱਟ ਇੱਕ ਦੂਸਰੇ ਨਾਲ ਵੇਖ ਸਕੀਏ। ਸਾਡੀ ਆਉਣ ਵਾਲੀ ਪੀੜ੍ਹੀ ਉਹਨਾਂ ਜੱਗਾਂ ਤੇ ਨਾ ਹੋਵੇ ਜਿਨ੍ਹਾਂ ਵਿੱਚ ਸਾਡੀਆਂ ਪਿਛਲੀਆਂ 2 ਪੀੜ੍ਹੀਆਂ ਨੇ ਆਪਣਾ ਸਭ ਕੁਝ ਖਰਾਬ ਕੀਤਾ। ਸੋ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਉਹਦੇ ਵਾਸਤੇ ਅਮਨ و ਅਮਾਨ ਹੋਵੇ। ਔਰ ਜਿਸ ਤਰ੍ਹਾਂ ਦੱਸਦੇ ਨੇ, ਮੈਂ ਕੋਈ ਆਪਣੇ ਵੱਲੋਂ ਗੱਲਬਾਤ ਨਹੀਂ ਕਰਦਾ, ਜਿਸ ਤਰ੍ਹਾਂ ਬਜ਼ੁਰਗ ਆਈ ਵਿਟਨੈਸ ਗਵਾਹ, ਹਾਂ, ਜਿਸ ਤਰ੍ਹਾਂ ਬਜ਼ੁਰਗ ਦੱਸਦੇ ਨੇ ਕਿ 47 ਤੋਂ ਪਹਿਲੇ ਸਭ ਕੁਝ ਠੀਕ ਠਾਕ ਸੀ, ਇੱਕ ਮੁਆਸ਼ਰਾ ਸੀ। ਹਾਂ, ਔਰ 47 ਦੇ ਵਿੱਚ ਫਿਰ ਜੋ ਕੁਝ ਹੋਇਆ, ਅਸੀਂ ਸਮਝਦੇ ਹਾਂ ਕਿ 10-15 ਲੱਖ ਦਾ ਦੁੱਖ ਕੀ ਹੁੰਦਾ। ਬਹੁਤ ਸਾਰੇ ਲੋਕਾਂ ਨੇ ਆਪਣੇ ਵੱਡੇ ਜਿਹੜੇ ਨੇ ਗਵਾਏ ਨੇ ਉਸ ਜੰਗ ਦੇ ਵਿੱਚ। ਲੇਕਿਨ ਹੁਣ ਸਾਡੇ ਕੋਲ ਸਭ ਤੋਂ ਅਹਿਮ ਚੀਜ਼ ਹੈ ਉਹ ਸਾਡੀ ਭਾਸ਼ਾ ਪੰਜਾਬੀ, ਜਿਹੜੀ ਸਾਨੂੰ ਦੋਵਾਂ ਨੂੰ ਜੋੜਦੀ ਹੈ। ਔਰ ਇਹਦੇ ਹੀ ਸਹਾਰੇ ਆਪਾਂ ਕੋਸ਼ਿਸ਼ ਕਰਨੀ ਹੈ ਕਿ ਪਿੰਡਾਂ ਦੇ ਪਿੰਡ ਜਾ ਕੇ ਜਿੰਨੇ ਕੁ ਮੈਕਸਿਮਮ, ਕਿਉਂਕਿ ਇਹ ਆਈ ਵਿਟਨੈਸ ਜਿਹੜੇ ਨੇ 1% ਰਹਿ ਚੁੱਕੇ ਨੇ ਜਿਨ੍ਹਾਂ ਨੇ 47 ਵੇਖੀ ਹੈ, ਸ਼ਾਇਦ ਇਹ ਗਿਣਤੀ ਉਸ ਤੋਂ ਵੀ ਘੱਟ ਹੋਵੇ। ਸੋ ਮੈਕਸਿਮਮ ਕੋਸ਼ਿਸ਼ ਕਰੀ ਰਹੀ ਹੈ ਕਿ ਜਿੱਥੇ ਲੋਕ ਮੌਜੂਦ ਨੇ ਉਹਨਾਂ ਦੇ ਇੰਟਰਵਿਊਜ਼ ਕੀਤੇ ਜਾਣ, ਨਾ ਸਿਰਫ ਇੰਟਰਵਿਊਜ਼ ਕੀਤੇ ਜਾਣ ਬਲਕਿ ਇਹਨਾਂ ਦੇ ਜ਼ਰੀਏ ਪੁਰਾਣੇ ਪਿੰਡਾਂ ਦੇ ਜਿਹੜੇ ਮੇਲ ਨੇ, ਜਿਹੜੇ ਟੁੱਟੇ ਹੋਏ ਨੇ, ਉਹ ਦੁਬਾਰਾ ਬਹਾਲ ਹੋਣ। ਸੋ ਜਿੱਥੇ ਸਾਨੂੰ ਇੱਕ ਇਹ ਉਮੀਦ ਹੈ ਕਿ ਇਹਨਾਂ ਦੇ ਪਿੰਡ ਤੋਂ ਇਹਨਾਂ ਲਈ ਪਿਆਰ ਭਰਿਆ ਸੁਨੇਹਾ ਆਏਗਾ, ਉੱਥੇ ਇਹ ਉਮੀਦ ਵੀ ਹੈ ਕਿ ਰੈਲੇਵੈਂਟ ਅਥਾਰਟੀਜ਼ ਇੱਕ ਨਾ ਇੱਕ ਦਿਨ ਸਾਡੀ ਦਰਖਾਸਤ ਕਬੂਲ ਕਰਨਗੇ ਔਰ ਇਹਨਾਂ ਬਜ਼ੁਰਗਾਂ ਲਈ ਜਿਹੜਾ ਹੈ ਉਹ ਵੀਜ਼ਾ ਪ੍ਰੋਸੈਸ ਦੇ ਵਿੱਚ ਆਸਾਨੀ ਹੋਵੇਗੀ। ਔਰ ਇਹ ਆਸਾਨੀਆਂ ਪੈਦਾ ਕਰਦੇ ਰਵਾਂਗੇ, ਇਹ ਮੁਹੱਬਤ ਪਿਆਰ ਵੰਡਦੇ ਰਵਾਂਗੇ। ਮਿਲਦੇ ਹਾਂ ਕਿਸੇ ਐਸੇ ਹੀ ਬਜ਼ੁਰਗ ਦੀ ਕਹਾਣੀ ਲੈ ਕੇ ਫਿਰ। ਰੱਬ ਰੱਖਾ ਜੀ।